ਕਾਨੂੰਨ ਨੂੰ ਇਹਨਾਂ ਨੇ ਛਿੱਕੇ ਟੰਗ ਛੱਡਿਆ ਵਾ। ਕੋਰਟ ਵੱਲੋਂ ਆਰਡਰ ਹੋ ਚੁੱਕੇ ਆ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ, ਪਰ ਇਹ ਬੁੱਚੜ ਅਫਸਰ ਜਿਹੜਾ ਹੈਗਾ ਨਾ ਅੰਦਰ ਆਪਣਾ ਜੇਲ੍ਹ ਸੁਪਰਡੈਂਟ, ਇਹਨੇ ਕਿਸੇ ਦੀ ਇੱਕ ਨਹੀਂ ਸੁਣੀ। ਇਹ ਕਹਿੰਦਾ ਮੈਂ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ। ਇਹਨਾਂ ਨੇ ਅੰਨਾ ਤਸ਼ੱਦਦ ਕੀਤਾ ਸੰਦੀਪ ਸਿੰਘ ਦੇ, ਬਹੁਤ ਜ਼ਿਆਦਾ, ਪੂਰਾ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ, ਜਿਹੜਾ ਜੇਲ੍ਹ ਸੁਪਰਡੈਂਟ ਇਸ ਟਾਈਮ ਧਾਰੀਵਾਲ ਹੈਗਾ ਵਾ। ਜਿਹੜੇ ਜੇਲ੍ਹ ਸੁਪਰੀਡੈਂਟ ਨੇ, ਕੀ ਉਹਨਾਂ ਨੂੰ ਭਾਈ ਸੰਦੀਪ ਸਿੰਘ ਦੇ ਨਾਲ ਕੋਈ ਨਿੱਜੀ ਖੁੰਦਕ ਹੈ ਜਿਹੜਾ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਇਸ ਤਰੀਕੇ ਦਾ ਰਵੱਈਆ ਕੀਤਾ ਗਿਆ? ਉਹਨਾਂ ਨੂੰ ਨਿੱਜੀ ਖੁੰਦਕ ਸਾਡੇ ਇਹ ਸਰੂਪ ਤੋਂ ਹੈ, ਦਾੜੀਆਂ ਤੋਂ, ਇਹ ਦਸਤਾਰਾਂ ਤੋਂ ਆ, ਉਹਨਾਂ ਚੁੱਭਦੀਆਂ ਨੇ। ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਭਾਈ ਹਰਦੀਪ ਸਿੰਘ ਸਾਡੇ ਨਾਲ ਅੱਜ ਸੰਗਤਾਂ ਦੇ ਵੱਲੋਂ ਪਟਿਆਲੇ ਦੇ ਵਿੱਚ ਸਮੁੱਚੀਆਂ ਜਥੇਬੰਦੀਆਂ ਦੇ ਸਮੇਤ ਕੇਂਦਰੀ ਜੇਲ੍ਹ ਪਟਿਆਲਾ ਦੇ ਬਾਰ-ਬਾਰ ਜਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਗੱਲਬਾਤ ਕਰਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਪ੍ਰਦਰਸ਼ਨ ਕਰਨ ਦਾ ਮਕਸਦ ਕੀ ਮੰਨੀਏ ਜੀ? ਦੇਖੋ, ਇਹ ਪ੍ਰਦਰਸ਼ਨ ਕਰਨ ਦਾ ਇਹੋ ਮਕਸਦ ਹੈ ਕਿ ਭਾਈ ਸੰਦੀਪ ਸਿੰਘ ਜੀ ਉੱਤੇ ਜਿਹੜਾ ਟੌਰਚਰ ਕੀਤਾ ਗਿਆ ਪੁਲਿਸ ਵਾਲੇ ਵੱਲੋਂ, ਅੰਨਾ ਤਸ਼ੱਦਦ ਕੀਤਾ ਗਿਆ, ਨਾ ਉਹਨਾਂ ਕੋਲ ਬੈਠਾ ਜਾ ਰਿਹਾ, ਨਾ ਗੱਲ ਕੀਤੀ ਜਾ ਰਹੀ ਹੈ। ਇਸ ਟਾਈਮ ਉਹ ਬਹੁਤ ਜ਼ਿਆਦਾ ਉਹਨਾਂ ਦੀ ਤਬੀਅਤ ਖਰਾਬ ਹੈ ਅੰਦਰ, ਪਰ ਜੇਲ੍ਹ ਪ੍ਰਸ਼ਾਸਨ ਨਾ ਉਹਨਾਂ ਦਾ ਮੈਡੀਕਲ ਇਲਾਜ ਕਰਵਾ ਰਿਹਾ ਵਾ, ਨਾ ਪਰਿਵਾਰ ਦੇ ਕਿਸੇ ਮੈਂਬਰ ਦੀ ਮੁਲਾਕਾਤ ਕਰਵਾ ਰਿਹਾ ਵਾ। ਮੇਨ ਸਾਡੀ ਮੰਗ ਹੈ ਕਿ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੰਦੀਪ ਸਿੰਘ ਦੇ 3rd ਡਿਗਰੀ ਟੌਰਚਰ ਕੀਤਾ ਵਾ, ਨਾ ਤਸ਼ੱਦਦ ਕੀਤਾ ਵਾ, ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇ ਭਾਈ ਸੰਦੀਪ ਸਿੰਘ ਦੇ ਨਾਲ ਤੁਹਾਡੀ ਮੁਲਾਕਾਤ ਨਹੀਂ ਹੋਈ ਤੇ ਜਿਹੜੀ ਤਮਾਮ ਸਾਰੀ ਜਾਣਕਾਰੀ ਆ, ਜਿਹੜਾ ਤੁਹਾਡਾ ਇਹ ਖਦਸ਼ਾ ਹੈ ਕਿ ਉਹਨਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਫਿਰ ਜਾਣਕਾਰੀ ਕਿੱਦਾਂ ਮਿਲੀ ਤੁਹਾਨੂੰ? ਦੇਖੋ ਜੀ, ਸਾਰੇ ਨਹੀਂ ਅੰਦਰ ਪ੍ਰਸ਼ਾਸਨ ਮਾੜਾ ਹੁੰਦਾ, ਕੁਝ ਕੁ ਸਾਡੇ ਨਾਲ ਸਹਿਮਤ ਦੇ ਵਿੱਚ ਵੀਰ ਜਿਹੜੇ ਆਪਣੇ ਨਾਲ, ਤੇ ਉਹਨਾਂ ਨੇ ਦੱਸਿਆ ਕਿ ਸੰਦੀਪ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਜਿਹੜੀ ਜੇਲ੍ਹ ਸੁਪਰਡੈਂਟ ਨੇ ਕੀਤੀ ਆ। ਪਹਿਲਾਂ ਉਹਨਾਂ ਦੇ ਜਿਹੜਾ ਅਟੈਕ ਕਰਾਇਆ ਗਿਆ, ਜਿਹੜੇ ਬੁੱਚੜ ਅਫਸਰ ਨੇ ਜਿਨ੍ਹਾਂ ਨੇ 84 ਵੇਲੇ ਆਪਣੇ ਸਿੱਖਾਂ ਦੇ ਨੌਜਵਾਨਾਂ ਦਾ ਘਾਣ ਕਾਫੀ ਕੀਤਾ ਵਾ, ਜੇ ਉਹਨਾਂ ਦੀ ਪੇਸ਼ ਨਹੀਂ ਚੱਲੀ ਸੰਦੀਪ ਸਿੰਘ ਨੇ, ਉਹਨਾਂ ਤੋਂ ਬਚਾਅ ਕਰ ਲਿਆ ਆਪਣਾ, ਤੇ ਫਿਰ ਜੇਲ੍ਹ ਪ੍ਰਸ਼ਾਸਨ ਜਿਹੜਾ ਸੁਪਰਡੈਂਟ ਆ, ਜਿਹੜੇ ਡਿਪਟੀ ਸੁਪਰਡੈਂਟ, ਇਹਨਾਂ ਨੇ ਪੂਰਾ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਵੀ ਖਤਮ ਕਰ ਦਈਏ। ਕੀ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਭਾਈ ਸੰਦੀਪ ਸਿੰਘ ਨੇ ਜਿਹੜੇ ਉਹਨਾਂ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਹੋ ਸਕਦਾ ਸ਼ਿਫਟ ਕਰ ਦਿੱਤਾ ਗਿਆ ਹੋਵੇ, ਕੀ ਲੱਗਦਾ ਕਿ ਇੱਥੇ ਪਟਿਆਲੇ ਨੇ ਜਾਂ ਫਿਰ ਸੱਚਮੁੱਚ ਸੰਗਰੂਰ ਹੀ ਸ਼ਿਫਟ ਕਰਤਾ? ਦੇਖੋ, ਇਹ ਚੀਜ਼ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਹਨਾਂ ਵੱਲੋਂ, ਬਸ ਇਹ ਖਬਰਾਂ ਹੀ ਚੱਲਦੀਆਂ ਪਈਆਂ ਨੇ, ਤੇ ਖਬਰਾਂ ਰਾਹੀਂ ਸਾਨੂੰ ਵੀ ਪਤਾ ਲੱਗਿਆ ਇਹ ਵਾਲੀ ਚੀਜ਼। ਹੁਣ ਇਹ ਜੇਲ੍ਹ ਪ੍ਰਸ਼ਾਸਨ ਸਾਨੂੰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਆਪਣੀ ਕਾਲੇ ਕਰਤੂਤਾਂ ਨੂੰ ਲੁਕਾਉਣ ਵਾਸਤੇ। ਇੱਥੇ ਕਿ ਜਿਹੜਾ ਜੇਲ੍ਹ ਵੱਲੋਂ ਆਪਣਾ ਕੋਰਟ ਵੱਲੋਂ ਆਰਡਰ ਵੀ ਹੋ ਚੁੱਕੇ ਨੇ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ, ਉਹਨਾਂ ਦੇ ਅੰਨਾ ਤਸ਼ੱਦਦ ਕੀਤਾ ਗਿਆ ਵਾ, ਪਰ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਜੇਲ੍ਹ ਪ੍ਰਸ਼ਾਸਨ ਆਪਣੀਆਂ ਨਾਕਾਮੀਆਂ ਦੇ ਜਿਹੜੀਆਂ ਆਪਣੀ ਕਾਲੀਆਂ ਕਰਤੂਤਾਂ ਨੇ ਕੀਤੀਆਂ ਸੁਪਰਡੈਂਟ ਨੇ, ਉਹ ਲਗਾਉਣ ਵਾਸਤੇ ਇਹ ਹਰਕਤਾਂ ਕਰਦਾ ਪਿਆ ਵਾ। ਇੱਕ ਐਨਕਾਊਂਟਰ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਨਾਲ ਆਪਸੀ ਤਕਰਾਰ ਨੂੰ ਲੈ ਕੇ ਜਿਹੜੀਆਂ ਖਬਰਾਂ ਆਈਆਂ ਨੇ, ਤਾਂ ਇਸ ਤੋਂ ਪਹਿਲਾਂ ਕੀ ਲੱਗਦਾ ਕਿ ਪਰਿਵਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਲੀਗਲ ਤੌਰ ਤੇ ਕੋਈ ਚਿੱਠੀ ਲਿਖ ਕੇ ਜਾਂ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਆਪਸੀ ਤਕਰਾਰ ਹੋ ਸਕਦਾ ਆ? ਬਿਲਕੁਲ ਜੀ, ਇਸ ਬਾਰੇ ਅਸੀਂ ਜੇਲ੍ਹ ਸੁਪਰਡੈਂਟ ਨੂੰ 1 ਸਾਲ ਹੋ ਚੱਲੇ ਚਿੱਠੀਆਂ ਦੇਣ ਦੇ ਆ, ਪਰ ਇਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਵੇਖੋ, ਜਿਹੜਾ ਖਬਰ ਉੱਡਦੀ ਪਈ ਆ, ਕਹਿੰਦੇ ਕਿ ਜੇਲ੍ਹ ਸ਼ਿਫਟ ਕਰਤੀ। ਪਹਿਲਾਂ ਤਾਂ ਅਸੀਂ ਚੱਕੀ ਬਦਲਣ ਨੂੰ ਕਹਿ ਨਹੀਂ ਕਿ ਜੇਲ੍ਹ ਸ਼ਿਫਟ ਹੁੰਦੀ ਉਹ ਕਰ ਦਿਓ। ਅੰਦਰ ਸੰਦੀਪ ਸਿੰਘ ਨੂੰ ਥ੍ਰੈਟ ਆ, ਜਾਨੋਂ ਮਾਰਨ ਦੀ ਕੋਸ਼ਿਸ਼ ਨਹੀਂ, ਜਾਨੋਂ ਮਾਰਨ ਦੀ ਪੂਰੀ ਨੀਅਤ ਨਾਲ ਇਹ ਧੱਕਾਸ਼ਾਹੀ ਕੀਤੀ ਜਾਂਦੀ ਵੀ ਸੀ, ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਹ 'ਤੇ ਗੌਰ ਨਹੀਂ ਕੀਤਾ ਗਿਆ। ਕੀ ਲੱਗਦਾ ਕਿ ਇਸ ਦੇ ਬਾਬਤ ਹੁਣ ਜਿਹੜੇ ਤੁਹਾਡੇ ਵਕੀਲ ਨੇ ਲੀਗਲ ਤੌਰ ਤੇ ਕਿਸ ਤਰੀਕੇ ਦਾ ਕੋਈ ਜਿਹੜਾ ਰੁਖ ਅਪਣਾ ਸਕਦੇ ਹੋ ਤੁਸੀਂ? ਦੇਖੋ, ਮੈਂ ਲੀਗਲ ਤੌਰ ਤੇ ਇਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਨੇ, ਕਾਨੂੰਨ ਨੂੰ ਇਹਨਾਂ ਨੇ ਛਿੱਕੇ ਟੰਗ ਛੱਡਿਆ ਵਾ। ਕੋਰਟ ਵੱਲੋਂ ਆਰਡਰ ਹੋ ਚੁੱਕੇ ਆ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ, ਪਰ ਇਹ ਬੁੱਚੜ ਅਫਸਰ ਜਿਹੜਾ ਹੈਗਾ ਨਾ ਅੰਦਰ ਆਪਣਾ ਜੇਲ੍ਹ ਸੁਪਰਡੈਂਟ, ਇਹਨੇ ਕਿਸੇ ਦੀ ਇੱਕ ਨਹੀਂ ਸੁਣੀ। ਇਹ ਕਹਿੰਦਾ ਮੈਂ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ, ਕਿ ਕੋਰਟ ਵੱਲੋਂ ਆਰਡਰ ਹੋ ਚੁੱਕੇ ਨੇ। ਯਾਰ ਤੂੰ ਕੋਣ ਨਵਾਂ ਕਰਨ ਵਾਲਾ? ਇੱਕ ਵਾਰ ਦੀ ਲੋਕਾਂ ਨੂੰ ਸਿਖਾਉਂਦੇ ਜੇ ਕਿ ਕਾਨੂੰਨ ਦੀ ਪਾਲਣਾ ਕਰੋ, ਜੇ ਬੰਦਾ ਕਾਨੂੰਨ ਦੇ ਹਿਸਾਬ ਨਾਲ ਚੱਲਦਾ ਤੁਸੀਂ ਤਾਂ ਵੀ ਨਹੀਂ ਲੋਕਾਂ ਨੂੰ ਜੀਣ ਦਿੰਦੇ। ਇਹਨਾਂ ਨੇ ਅੰਨਾ ਤਸ਼ੱਦਦ ਕੀਤਾ ਸੰਦੀਪ ਸਿੰਘ ਦੇ, ਬਹੁਤ ਜ਼ਿਆਦਾ, ਪੂਰਾ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ, ਜਿਹੜਾ ਜੇਲ੍ਹ ਸੁਪਰਡੈਂਟ ਇਸ ਟਾਈਮ ਧਾਰੀਵਾਲ ਹੈਗਾ ਵਾ। ਜਿਹੜੇ ਜੇਲ੍ਹ ਸੁਪਰੀਡੈਂਟ ਨੇ, ਕੀ ਉਹਨਾਂ ਨੂੰ ਭਾਈ ਸੰਦੀਪ ਸਿੰਘ ਦੇ ਨਾਲ ਕੋਈ ਨਿੱਜੀ ਖੁੰਦਕ ਹੈ ਜਿਹੜਾ ਇੰਨਾ ਜ਼ਿਆਦਾ ਉਹਨਾਂ ਦੇ ਨਾਲ ਇਸ ਤਰੀਕੇ ਦਾ ਰਵੱਈਆ ਕੀਤਾ ਗਿਆ? ਦੇਖੋ, ਉਹਨਾਂ ਨੂੰ ਨਿੱਜੀ ਖੁੰਦਕ ਸਾਡੇ ਇਹ ਸਰੂਪ ਤੋਂ ਹੈ, ਦਾੜੀਆਂ ਤੋਂ, ਇਹ ਦਸਤਾਰਾਂ ਤੋਂ ਆ, ਉਹਨਾਂ ਚੁੱਭਦੀਆਂ ਨੇ ਇਹ ਚੀਜ਼ਾਂ ਵਾ। ਉਹਨਾਂ ਨੇ ਵੇਖਿਆ ਕਿ ਸਿੱਖੀ ਸਰੂਪ ਵਿੱਚ ਅੰਦਰ ਟੌਰਚਰ ਕਰੋ, ਇਹਨੂੰ ਮਾਰੋ, ਜੋ ਮਰਜ਼ੀ ਕਰੋ, ਪਰ ਇਹ ਚੀਜ਼ ਇਹਨਾਂ ਨੇ ਇਸ ਗਲਤ ਸੋਚਿਆ ਕਿ ਸੰਦੀਪ ਸਿੰਘ ਇਕੱਲਾ ਵਾ। ਪੰਥ ਸੰਦੀਪ ਸਿੰਘ ਦੇ ਨਾਲ ਹੈ। ਮੈਂ ਬੇਨਤੀ ਕਰਦਾ ਸਾਰੇ ਪੰਥ ਸਮੁੱਚੀ ਸਾਧ ਸੰਗਤ ਨੂੰ, ਸੰਦੀਪ ਸਿੰਘ ਦਾ ਹੀ ਉਨੀ ਦੇਰ ਤੱਕ ਸਾਥ ਦਈਏ ਜਿੰਨੀ ਦੇਰ ਤੱਕ ਜੇਲ੍ਹ ਪ੍ਰਸ਼ਾਸਨ ਇਹਦਾ ਮੈਡੀਕਲ ਕਰਾਵੇ ਤੇ ਪਰਿਵਾਰ ਦੀ ਮੁਲਾਕਾਤ ਕਰਾਵੇ। ਜਿੰਨੀ ਚਿਰ ਤੱਕ ਇਹ ਬੁੱਚੜ ਅਫਸਰਾਂ ਉੱਪਰ ਕੋਈ ਕਾਰਵਾਈ ਨਹੀਂ ਹੋ ਜਾਂਦੀ, ਮੈਂ ਸੰਗਤ ਕੋ ਮੰਗ ਕਰਦਾ ਕਿ ਸੰਗਤ ਸਾਡਾ ਸਾਥ ਦੇਵੇ ਉਨੀ ਦੇਰ ਤੱਕ। ਤੁਸੀਂ ਕਹਿੰਦੇ ਹੋ ਕਿ ਕੋਰਟ ਦੇ ਵੱਲੋਂ ਹੁਕਮ ਹੋਇਆ ਸੀ ਕਿ ਮੈਡੀਕਲ ਕਰਵਾਇਆ ਜਾਵੇ ਭਾਈ ਸੰਦੀਪ ਸਿੰਘ ਦਾ, ਤਾਂ ਕੀ ਲੱਗਦਾ ਕਿ ਫਿਰ ਜੇਲ੍ਹ ਸੁਪਰੀਡੈਂਟ ਦੇ ਵੱਲੋਂ ਇਹਨਾਂ ਚੀਜ਼ਾਂ ਨੂੰ ਅਣਗੌਲਿਆਂ ਕੀਤਾ ਕਿਉਂ ਜਾ ਰਿਹਾ ਹੈ? ਦੇਖੋ, ਆਪਣੀ ਕਾਲੀਆਂ ਕਰਤੂਤਾਂ ਲਗਾਉਂਦਾ ਪਿਆ ਵਾ, ਉਹਨੂੰ ਪਤਾ ਵਾ ਮੈਂ ਜੋ ਬੁੱਚੜ ਪੁਣਾ ਕੀਤਾ ਵਾ ਮੇਰਾ ਅੱਗੇ ਆ ਜਾਣਾ ਵਾ।
ਮੈਂ ਜੋ ਬੰਦੇ ਤੇ ਨਜਾਇਜ਼ ਟੌਰਚਰ ਕੀਤਾ, ਜਿਹਨੂੰ ਆਪਣੀ ਜਾਨ ਜਿਹਨੇ ਬਚਾਈ ਆ ਆਪਣੇ ਬੁੱਚੜ ਅਫਸਰਾਂ ਕੋਲੋਂ, ਫਿਰ ਮੈਂ ਉਹਨੂੰ ਟੌਰਚਰ ਕਰਤਾ ਵਾ। ਪੂਰੀ ਪ੍ਰੀ ਪਲੈਨਿੰਗ ਨਾਲ ਇਹ ਕੰਮ ਹੋਇਆ ਵਾ, ਪੂਰੀ ਪ੍ਰੀ ਪਲੈਨਿੰਗ ਨਾਲ ਸੰਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ। ਬਿਲਕੁਲ ਤਮਾਮ ਸਾਰੇ ਜਿਹੜੇ ਸ਼ਿਕਵੇ ਨੇ ਉਹ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਭਾਈ ਹਰਦੀਪ ਸਿੰਘ ਦੇ ਨੇ। ਤਾਂ ਇਸੇ ਨੂੰ ਲੈ ਕੇ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਪਟਿਆਲਾ ਦੀਆਂ ਸਾਂਝੀਆਂ ਕੀਤੀਆਂ ਨੇ। ਔਰ ਅੱਜ ਵਾਲੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਕੀ ਪ੍ਰਸ਼ਾਸਨ ਸੱਚਮੁੱਚ ਪ੍ਰੈਸ਼ਰਲਾਈਜ਼ ਹੋਏਗਾ ਜਾਂ ਫਿਰ ਕਿਸ ਤਰੀਕੇ ਦੀ ਜਿਹੜੀ ਅਗਲੀ ਕਾਰਵਾਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ। ਤਮਾਮ ਸਾਰੀਆਂ ਤਸਵੀਰਾਂ ਲੈ ਕੇ ਅੱਗੇ ਵੀ ਵਿਸ਼ੇਸ਼ ਗੱਲਬਾਤ ਰਾਹੀਂ ਹਾਜ਼ਰ ਹੋਵਾਂਗੇ। ਧੰਨਵਾਦ।